ਅੱਗੇ ਗਡਕਰੀ ਸਾਹਿਬ ਤੋਂ। ਗਡਕਰੀ ਕਹਿੰਦੇ ਦਿੱਲੀ ਤੋਂ ਹੁਸ਼ਿਆਰਪੁਰ ਆ ਕੇ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ, ਕੁਝ ਪ੍ਰੋਜੈਕਟਾਂ ਦੇ ਐਲਾਨ ਕੀਤੇ ਨੇ, ਪਰ ਕਹਿੰਦੇ ਮਾਨ ਸਾਹਿਬ ਚੰਡੀਗੜ੍ਹੋਂ ਹੁਸ਼ਿਆਰਪੁਰ ਨਾ ਜਾ ਸਕੇ ਜੀ। ਪ੍ਰਵੀਨ ਜੀ, ਇਹ ਚਰਚਾ ਕੱਲ ਪੰਜਾਬ ਦੇ ਮੀਡੀਆ ਵਿੱਚ ਵੀ ਸੀ, ਜੀ। ਇਹ ਚਰਚਾ ਰਾਜਨੀਤਿਕ ਖੇਮਿਆਂ 'ਚ ਵੀ ਸੀ। ਇਸ ਗੱਲ ਦੀ ਚਰਚਾ ਪੰਜਾਬ ਸਰਕਾਰ ਦੇ ਅਫਸਰਾਂ ਦੇ ਕਮਰਿਆਂ 'ਚ ਵੀ ਹੋਈ ਤੇ ਇਹ ਚਰਚਾ ਪੰਜਾਬ ਸਰਕਾਰ ਦੇ ਐਮਐਲਏ ਤੇ ਮੰਤਰੀਆਂ ਦੀਆਂ ਮੀਟਿੰਗਾਂ 'ਚ ਵੀ ਹੋਈ। ਜੀ ਜੀ। ਤੇ ਇਸ ਦੀ ਚਰਚਾ ਉਸ ਸਮਾਗਮ ਦੀ ਸਟੇਜ ਤੋਂ ਸੁਨੀਲ ਜਾਖੜ ਨੇ ਵੀ ਕਰਤੀ। ਠੀਕ ਹੈ, ਅੱਛਾ। ਸੋ ਇਸ ਲਈ ਇਹ ਚਰਚਾ ਅਹਿਮ ਹੋਈ ਕਿ ਜੇਕਰ ਕੇਂਦਰ ਦਾ ਕੋਈ ਨੁਮਾਇੰਦਾ ਸੂਬੇ 'ਚ ਸਰਕਾਰੀ ਦੌਰੇ ਤੇ ਆਉਂਦਾ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ। ਇੱਕ ਪ੍ਰੋਟੋਕੋਲ ਦੇ ਅਨੁਸਾਰ ਇਹ ਜ਼ਰੂਰੀ ਬਣਦਾ ਹੈ ਜੀ। ਜਦੋਂ ਅਚਾਨਕ ਇੱਕ ਸਮਾਗਮ ਤੁਹਾਡੇ ਧਿਆਨ 'ਚ ਆਉਣਾ ਕਿ ਜਦੋਂ ਨਰਿੰਦਰ ਮੋਦੀ ਆਏ ਸੀ ਪੰਜਾਬ, ਤਦ ਅਚਾਨਕ ਬੋਲਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਤੋਂ ਮਾਫੀਆਂ ਮੰਗਣ ਲੱਗ ਪਏ ਸੀ ਕਿ ਜੀ ਤੁਸੀਂ ਪੰਜਾਬ ਆਏ ਸੀ ਜੀ ਪਿਛਲੀ ਵਾਰ, ਉਹ ਜੀ ਤੁਹਾਡੀ ਸੁਰੱਖਿਆ ਦਾ ਮਸਲਾ ਹੋ ਗਿਆ ਜੀ, ਅਸੀਂ ਉਹਦੇ ਲਈ ਮਾਫੀ ਮੰਗਦੇ ਹਾਂ ਜੀ, ਮੁੜ ਕੇ ਅਜਿਹਾ ਨਹੀਂ ਹੋਣਾ ਚਾਹੀਦਾ ਜੀ। ਸੋ ਜਦੋਂ ਕਿ ਉਹ ਕਾਂਗਰਸ ਸਰਕਾਰ, ਚੰਨੀ ਸਰਕਾਰ ਜਦੋਂ ਬਤੌਰ ਮੁੱਖ ਮੰਤਰੀ ਸੀਗੇ ਚੰਨੀ, ਉਸ ਸਮੇਂ ਦਾ ਮਾਮਲਾ ਸੀ। ਬਿਲਕੁਲ ਜੀ, ਬਿਲਕੁਲ। ਤੇ ਤਦ ਸਾਰੇ ਪੰਜਾਬ ਨੇ ਹੈਰਾਨੀ ਪ੍ਰਗਟਾਈ ਕਿ 3 ਨਾ 13 ਚ ਪਾਈ ਤੇਰੀ ਸਰਕਾਰ ਉਸ ਸਮੇਂ, ਕਿ ਤੂੰ ਮਾਫੀਆਂ ਕਿਸ ਗੱਲ ਦੀਆਂ ਮੰਗੀ ਜਾਂਦਾ। ਤੇ ਸਭ ਨੂੰ ਲੱਗਿਆ ਕਿ ਚਹੇਤਾ ਬਣਨ ਦੀ ਇੱਕ ਕਵਾਇਦ ਹੈ, ਦੌੜ ਹੈ। ਉਸ ਤੋਂ ਬਾਅਦ ਕਿੰਨੇ ਮੌਕੇ ਆਏ ਜਦੋਂ ਭਗਵੰਤ ਮਾਨ ਹੋਰਾਂ ਨੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ, ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ, ਚਾਹੇ ਉਹ ਫੰਡਾਂ ਦਾ ਮਾਮਲਾ ਹੋਵੇ, ਚਾਹੇ ਉਹ ਕਿਸਾਨੀ ਨਾਲ ਸੰਬੰਧਿਤ ਮਸਲਾ ਹੋਵੇ, ਚਾਹੇ ਉਹ ਪਰਾਲੀ ਵਾਲਾ ਮਸਲਾ ਹੋਵੇ, ਚਾਹੇ ਆ ਹੁਣ ਜਿਹੜੀਆਂ ਝਾਕੀਆਂ ਵਾਲਾ ਮਸਲਾ, ਉਹ ਮਸਲਾ ਹੋਵੇ। ਉਸ ਪਰ ਕਿੰਨੀ ਵਾਰ ਕੇਂਦਰ ਨੂੰ ਨਿਸ਼ਾਨੇ ਤੇ ਲਿਆ, ਕੇਂਦਰ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ। ਪਰ ਅੱਜ ਦੁਬਾਰਾ ਉਸ ਗੱਲ ਦੀ ਚਰਚਾ, ਉਸ ਮਾਫੀ ਦੀ ਚਰਚਾ ਇਸ ਲਈ ਚੱਲੀ ਕਿ ਜਦੋਂ ਨਿਤਿਨ ਗਡਕਰੀ ਆਏ ਤੇ ਉਹਨਾਂ ਦੇ ਸੱਦੇ ਪੱਧਰ ਦੇ ਵਿੱਚ ਉਸ ਸਮਾਗਮ ਦੀ ਰੂਪਰੇਖਾ ਦੇ ਵਿੱਚ ਬਕਾਇਦਾ ਤੌਰ ਤੇ ਗੱਲ ਸ਼ਾਮਲ ਸੀ ਕਿ ਜੀ ਇਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਆਪਣੇ 7 ਮੰਤਰੀਆਂ ਤੇ 1 ਮੈਂਬਰ ਪਾਰਲੀਮੈਂਟ ਸਣੇ ਸ਼ਾਮਲ ਹੋਣਗੇ। ਠੀਕ ਹੈ ਜੀ। ਉਹ ਪ੍ਰੋਗਰਾਮ ਦੀ ਰੂਪਰੇਖਾ 'ਚ ਵੀ ਤੈਅ ਸੀ। ਨਾ ਤਾਂ ਇਕਲੌਤਾ ਸੰਸਦ ਮੈਂਬਰ ਪਹੁੰਚਿਆ, ਨਾ 7 ਮੰਤਰੀ ਪਹੁੰਚੇ ਤੇ ਨਾ ਹੀ ਮੁੱਖ ਮੰਤਰੀ ਸਾਹਿਬ ਪਹੁੰਚੇ। ਨਿਤਿਨ ਗਡਕਰੀ ਹੋਰੀ ਇਸ ਗੱਲੋਂ ਜਾਣੇ ਜਾਂਦੇ ਨੇ ਕਿ ਜੀ ਉਹ ਆਪਣੇ ਕੰਮ ਤੋਂ ਮਤਲਬ ਰੱਖਦੇ ਆ, ਕਹਿੰਦੇ। ਠੀਕ ਹੈ ਜੀ। ਕਹਿੰਦੇ ਜੀ ਉਹ ਆਪਣੀ ਕੰਮ ਦੀ ਨਿਪੁੰਨਤਾ ਰੱਖਦੇ ਆ। ਦੇਖੋ, ਸਿਆਸਤਦਾਨ ਕਰਦਾ ਤਾਂ ਬੰਦਾ ਉਹ ਵੀ ਸਿਆਸਤ ਆ ਨਾ। ਹਾਂਜੀ, ਬਿਲਕੁਲ। ਠੀਕ ਹੈ ਨਾ। ਪਰ ਉਹ ਇੱਕ ਸਰਕਾਰੀ ਤੌਰ ਦੇ ਉੱਤੇ ਜੇਕਰ ਮੰਤਰਾਲਾ ਸੰਭਾਲਦਾ ਤਾਂ ਕਹਿੰਦੇ ਉਹਦੇ ਵਿੱਚ ਉਹ ਕੋਈ ਊਣਿਣਤ ਨਹੀਂ ਕਰਦਾ, ਉਹ ਕੰਮ ਉਹ ਬਖੂਬੀ ਕਰਦਾ। ਇਸ ਕਾਰਨ ਕਹਿੰਦੇ ਕਿ ਉਹ ਕਈ ਭਾਜਪਾਈਆਂ ਨੂੰ ਵੀ ਚੁੱਭਦਾ, ਸਰਕਾਰ ਦੇ ਉੱਪਰਲਿਆਂ ਨੂੰ ਵੀ ਚੁੱਭਦਾ। ਤੇ ਦੂਸਰੇ ਪਾਸੇ ਕਹਿੰਦੇ ਨਿਤਿਨ ਗਡਕਰੀ ਉਹਨਾਂ ਨੂੰ ਵੀ ਚੁੱਭਦਾ ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਥਾਂ ਲੈ ਸਕਦਾ ਜੀ, ਜਿਨ੍ਹਾਂ 'ਚ ਚਾਹੇ ਜੇਪੀ ਨੱਡਾ ਹੋਵੇ ਤੇ ਚਾਹੇ ਨਰਿੰਦਰ ਮੋਦੀ ਹੋਵੇ। ਕਦੇ ਜੇਪੀ ਨੱਡੇ ਨੂੰ ਲਾ ਜਾਂਦਾ ਕਿਤੇ ਮੁੜ ਕੇ ਪ੍ਰਧਾਨਗੀ ਇਹਦੇ ਕੋਲ ਨਾ ਚਲੀ ਜਾਵੇ, ਕਦੇ ਨਰਿੰਦਰ ਮੋਦੀ ਲਾ ਜਾਂਦਾ ਸੰਘ ਦੀ ਪਸੰਦ ਹੁਣ ਨਿਤਿਨ ਗਡਕਰੀ ਨਾ ਬਣ ਜਾਵੇ। ਪਰ ਜਦੋਂ ਨਿਤਿਨ ਗਡਕਰੀ ਦੇ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਗਏ ਤਦ ਇਸ ਗੱਲ ਨੂੰ ਇਸ ਪੱਖੋਂ ਵੀ ਚਰਚਾ ਚੱਲੀ ਕਿ ਕੀ ਨਿਤਿਨ ਗਡਕਰੀ ਦੇ ਸਮਾਗਮ 'ਚ ਨਾ ਜਾਣ ਦਾ ਕਾਰਨ ਵੀ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹੈ ਤਾਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ, ਪਰ ਮੰਨੇ ਮੋਦੀ ਅਮਿਤ ਸ਼ਾਹ ਦੇ ਜਾਂਦੇ ਆ। ਮੋਦੀ ਅਮਿਤ ਸ਼ਾਹ ਦੇ ਨੇੜਤਾ ਦਾ ਇਹ ਪ੍ਰਗਟਾਵਾ ਹੈ ਕਿ ਜੀ ਇਸ ਲਈ ਮੈਂ ਤੁਹਾਡੇ ਪਾਰਟੀ ਦੇ ਅੰਦਰਲੇ ਵਿਰੋਧੀ ਲੀਡਰ ਦੇ ਸਮਾਗਮ 'ਚ ਨਹੀਂ ਗਿਆ, ਕਿਉਂਕਿ ਸਭ ਨੂੰ ਪਤਾ ਹੈ ਕਿ ਗਡਕਰੀ ਔਰ ਨਰਿੰਦਰ ਮੋਦੀ ਦੇ ਖੇਮੇ 'ਚ ਕਿਹੋ ਜਿਹਾ ਰਿਸ਼ਤਾ ਹੈ। ਜੀ। ਸੋ ਇਸ ਲਈ ਕਿ ਉਸ ਖੇਮੇ 'ਚ, ਮੋਦੀ ਖੇਮੇ ਦੇ ਵਿੱਚ ਆਪਣੇ ਆਪ ਨੂੰ ਸੱਚਾ ਤੇ ਉਹਨਾਂ ਦਾ ਭਰੋਸੇਯੋਗ ਸਾਬਤ ਕਰਨ ਦੇ ਚੱਕਰ 'ਚ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਨਾਂ ਤੇ ਉੱਤੇ ਹੋਰ ਇਹ ਸਮਾਗਮ ਤੋਂ ਪਾਸਾ ਵੱਟਿਆ। ਤੁਸੀਂ ਇੱਥੇ ਵੀ ਝਾਕੀ ਵਾਲਾ ਮੁੱਦਾ ਚੱਕ ਸਕਦੇ ਸੀ ਇਸ ਸਟੇਜ ਤੇ ਜਾ ਕੇ। ਜੀ। ਤੁਸੀਂ ਇਸ ਸਟੇਜ ਤੋਂ ਵੀ ਪੰਜਾਬ ਨਾਲ ਹੋ ਰਹੇ ਕੇਂਦਰੀ ਵਿਤਕਰੇ ਦਾ ਮੁੱਦਾ ਚੱਕ ਸਕਦੇ ਸੀ। ਤੁਸੀਂ ਇਸ ਸਟੇਜ ਤੋਂ ਸਾਡੇ ਰੋਕੇ ਜਾਂਦੇ ਫੰਡਾਂ ਦਾ ਮੁੱਦਾ ਚੱਕ ਸਕਦੇ ਸੀ। ਜੀ। ਸਾਡੇ ਪੇਂਡੂ ਵਿਕਾਸ ਫੰਡ, GST, ਇਸ ਮੰਚ ਤੋਂ ਵੀ ਤੁਸੀਂ ਜਾ ਕੇ ਕਹਿ ਸਕਦੇ ਕਿ ਕਿੱਥੇ ਗਈ ਭਾਈ ਦਿੱਲੀ 'ਚ ਕਿਸਾਨਾਂ ਨਾਲ ਕੀਤੇ ਵਾਅਦੇ ਵਾਲੀ ਫੰਡ, ਕਿੱਥੇ ਗਈ, ਕਿੱਥੇ ਗਈ MSP, ਕਿੱਥੇ ਗਿਆ ਸਵਾਮੀਨਾਥਨ ਰਿਪੋਰਟ। ਸੋ ਕਿੰਨੀਆਂ ਗੱਲਾਂ ਸੀ ਜਿਹੜੀਆਂ ਤੁਸੀਂ ਇਸ ਮੰਚ ਤੋਂ ਜਾ ਕੇ ਕਰ ਸਕਦੇ ਸੀ। ਕਹਿੰਦੇ ਜੀ ਮੌਸਮ ਖਰਾਬ ਸੀ ਇਸ ਲਈ ਨਹੀਂ ਜਾ ਸਕੇ। ਅੱਛਾ। ਸੋ ਇਹ ਨਿਤਿਨ ਗਡਕਰੀ ਦਿੱਲੀ ਤੋਂ ਆ ਸਕਦਾ, ਸੋਮ ਪ੍ਰਕਾਸ਼ ਵੀ ਕੇਂਦਰੀ ਮੰਤਰੀ, ਉਹ ਵੀ ਆ ਸਕਦਾ ਜੀ। ਪੰਜਾਬ ਦੇ ਮੰਤਰੀ ਕਿਉਂ ਨਹੀਂ ਗਏ ਭਾਈ? ਮੰਤਰੀ ਸਾਹਿਬ ਤਾਂ ਚਲੋ ਚੌਪਰ 'ਚ ਉੱਡਣ ਦੇ ਆਦੀ ਨੇ, ਇਸ ਲਈ ਉਹਨਾਂ ਨੂੰ ਮੌਸਮ ਨੇ ਅੜਿੱਕਾ ਡਾਤਾ ਹੋਣਾ। ਗੱਡੀਆਂ ਕਾਲਾ ਕਾਫਲਾ ਕਿਉਂ ਨਹੀਂ ਤੁਰਿਆ?
7 ਮੰਤਰੀ, ਇੱਕ ਮੈਂਬਰ ਪਾਰਲੀਮੈਂਟ, ਜਲੰਧਰ ਦਾ ਮੈਂਬਰ ਪਾਰਲੀਮੈਂਟ, ਜਲੰਧਰ ਤੋਂ MP ਹੁਸ਼ਿਆਰਪੁਰ ਕਿੰਨੀ ਕੁ ਦੂਰ ਸੀ, ਫਿਰ ਚਲੇ ਜਾਂਦੇ। ਤੇ ਨਿਤਿਨ ਗਡਕਰੀ ਕਹਿੰਦੇ ਜੀ ਮੇਰਾ ਕੰਮ ਕਰਨਾ ਹੈ, ਮੈਂ ਕੰਮ ਕਰਨ ਆਇਆ, ਮੈਂ ਪੰਜਾਬ ਤਾਂ ਪੰਜਾਬ, ਮੈਂ ਤਾਂ ਦੇਸ਼ ਦੇ ਸਾਰੇ ਸੂਬਿਆਂ ਦੇ ਲਈ ਕੰਮ ਕਰ ਰਿਹਾ। ਉਹਨਾਂ ਨੇ ਆਪਣਾ ਗੁਣਗਾਨ ਕੀਤਾ, ਆਪਣੇ ਵਿਭਾਗ ਦਾ ਗੁਣਗਾਨ ਕੀਤਾ। ਠੀਕ ਹੈ ਜੀ। ਹਾਂ, ਉਹਨਾਂ ਨੇ ਪੰਜਾਬ ਦੇ ਇਹਨਾਂ ਪ੍ਰੋਜੈਕਟਾਂ ਦਾ ਹਵਾਲਾ ਵੀ ਦਿੱਤਾ ਕਿ 9 ਸਾਲਾਂ 'ਚ, 9 ਸਾਲ ਦਾ ਮਤਲਬ ਭਾਜਪਾ ਕਾਰਜਕਾਲ ਆ। ਸੋ ਕਹਿੰਦੇ ਜੀ 9 ਸਾਲਾਂ 'ਚ ਪੰਜਾਬ 'ਚ 943 ਕਿਲੋਮੀਟਰ ਮੈਂ ਹਾਈਵੇ ਬਣਾਤੇ, ਜਿਹੜੇ ਪਹਿਲਾਂ ਇੰਨੀ ਤੇਜ਼ੀ ਨਾਲ ਨਹੀਂ ਬਣੇ। 9 ਸਾਲ ਪਹਿਲਾਂ ਤੱਕ ਕਹਿੰਦੇ ਪੰਜਾਬ ਦੇ ਜਿਹੜੇ ਹਾਈਵੇ ਸੀਗੇ, ਉਹ ਜਿਹੜੇ 9 ਸਾਲਾਂ 'ਚ ਪੰਜਾਬ ਨੇ 943 ਹਾਈਵੇ ਬਣਾਏ, ਤੇ ਕਹਿੰਦੇ ਕਿਲੋਮੀਟਰ ਜਿਹੜਾ ਲੰਬਾ ਸਫ਼ਰ ਸੀ 2014 ਤੱਕ 1096 ਸੀ। 1096 ਕਿਲੋਮੀਟਰ ਸੀ, ਜੋ ਇਹ 'ਚ 943 ਜੋੜ ਕੇ 2039 ਕਿਲੋਮੀਟਰ ਹੋ ਗਿਆ। ਠੀਕ ਹੈ ਜੀ। ਕਹਿੰਦੇ ਹੁਣ ਹੁਸ਼ਿਆਰਪੁਰ ਤੋਂ ਇਹ ਪ੍ਰੋਜੈਕਟ ਜਦੋਂ ਸਿਰੇ ਚੜ ਗਏ ਸਾਰਾ ਕੁਝ, ਕਿਉਂਕਿ 4 ਕਰੋੜ ਦੇ ਪ੍ਰੋਜੈਕਟਾਂ ਦਾ ਤਾਂ 29 ਦੇ ਕਰੀਬ ਪ੍ਰੋਜੈਕਟ ਸੀ ਜਿਨ੍ਹਾਂ ਦਾ ਕਹਿੰਦੇ ਜੀ ਉਦਘਾਟਨ ਕਰਤਾ। ਪ੍ਰਵੀਨ ਜੀ, ਚੋਣਾਂ ਦੇ ਨੇੜੇ ਆ ਕੇ ਉਦਘਾਟਨ ਹੋਣੇ ਇਹ ਪੁਰਾਣੀ ਰਵਾਇਤ ਹੈ। ਜੀ ਸਹੀ ਹੈ। ਇਹ ਚੋਣ ਸਮਾਗਮ ਹੈ। ਸਰਕਾਰੀ ਪੈਸੇ ਨਾਲ ਇਹ ਭਾਜਪਾ ਦਾ ਚੋਣ ਪ੍ਰਚਾਰ ਹੈ ਪੰਜਾਬ 'ਚ। ਕੇਂਦਰੀ ਖਜ਼ਾਨੇ ਨਾਲ ਇਹਨਾਂ ਇਕੱਠੇ ਹੀ 29 ਜੀ ਦਾ ਉਦਘਾਟਨ ਜੀ ਇੱਕੋ ਦਿਨ ਨਿਤਿਨ ਗਡਕਰੀ ਨੇ ਕਰਤਾ। 4 ਕਰੋੜ ਦੇ ਪ੍ਰੋਜੈਕਟ ਨੇ ਤੇ ਅਗਲੇ 12,000 ਕਰੋੜ ਦੇ ਦਾ ਐਲਾਨ ਕਰਤਾ। ਠੀਕ ਹੈ ਜੀ। 4,000 ਕਰੋੜ ਵਾਲੇ 29 ਪ੍ਰੋਜੈਕਟ ਕਹਿੰਦੇ ਉਦਘਾਟਨ ਕਰ ਚੱਲੇ ਆ ਜੀ, 12,000 ਕਰੋੜ ਦੇ ਪ੍ਰੋਜੈਕਟਾਂ ਦਾ ਅਸੀਂ ਐਲਾਨ ਕਰ ਚੁੱਕੇ ਆ। ਸੋ ਜੀ ਇਸ ਲਈ ਇਹ ਚੋਣ ਪ੍ਰਚਾਰ ਰੈਲੀ ਵੀ ਸੀ ਭਾਜਪਾ ਦੀ। ਠੀਕ ਹੈ। ਸੋ ਕਹਿੰਦੇ ਕਿ ਇਸ ਲਈ ਵੀ ਆਮ ਆਦਮੀ ਪਾਰਟੀ ਨੇ ਤੋਂ ਪਾਸਾ ਵੱਟਣਾ ਹੀ ਸਹੀ ਸਮਝਿਆ ਕਿ ਤਾਂ ਉਹਨਾਂ ਦੀ ਚੋਣ ਰੈਲੀ ਆ। ਤੇ ਦੂਸਰੇ ਪਾਸੇ ਨਿਤਿਨ ਗਡਕਰੀ ਕਹਿੰਦੇ ਜੀ ਹੁਣ ਹੁਸ਼ਿਆਰਪੁਰ ਤੋਂ ਫਗਵਾੜੇ ਆਉਣਾ ਮਤਲਬ 25 ਮਿੰਟ, ਹੁਣ ਹੁਸ਼ਿਆਰਪੁਰ ਤੋਂ ਬਠਿੰਡੇ ਜਾਣਾ ਮਤਲਬ 45 ਮਿੰਟ। ਅੱਛਾ। ਸੋ ਇਸ ਲਈ ਉਹਨਾਂ ਨੇ ਇਹ ਕਹਿੰਦੇ ਕਿ 75 ਕਿਲੋਮੀਟਰ ਨਵਾਂ ਹਾਈਵੇ ਬਣਨਾ, ਜਿਹੜਾ 75-76 ਕਿਲੋਮੀਟਰ ਹੋਣਾ ਹੁਸ਼ਿਆਰਪੁਰ ਤੋਂ ਬਠਿੰਡੇ ਨੂੰ, ਤੇ ਤੁਸੀਂ 45 ਮਿੰਟ 'ਚ ਕਹਿੰਦੇ ਜੀ ਉੱਥੇ ਪਹੁੰਚ ਜਾ ਕਰੋ। ਉਹਨਾਂ ਨੇ ਇਹ ਵੀ ਦੱਸਿਆ ਕਿ ਮੇਰੇ ਵਿਭਾਗ ਦੇ ਕੰਮ ਦਾ ਤੁਸੀਂ ਅੰਦਾਜ਼ਾ ਇਸੇ ਗੱਲ ਤੋਂ ਲਾ ਲਓ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਅਸੀਂ ਕਿੰਨੀ ਤੇਜ਼ੀ ਨਾਲ ਤਿਆਰ ਕੀਤਾ, ਤੇ ਅਸੀਂ ਆਉਣ ਵਾਲੇ ਸਮੇਂ 'ਚ ਉਸ ਨੂੰ 4 ਲੇਨ ਹੋਰ ਕਰ ਦੇਣਾ। 2024 'ਚ ਇਹ ਕੰਮ ਕਹਿੰਦੇ ਪੂਰਾ ਹੋ ਜਾਣਾ, ਤੇ ਇਹ ਕੋਰੀਡੋਰ ਦਾ ਰਾਹ ਹੋਰ ਉੱਥੇ ਤੱਕ ਪਹੁੰਚਣਾ, ਕਰਤਾਰਪੁਰ ਸਾਹਿਬ ਤੱਕ ਜਾਣਾ ਹੋਰ ਆਸਾਨ ਹੋ ਜਾਣਾ। ਸੋ ਇਸ ਲਈ ਭਾਜਪਾ ਨੇ ਇਸ ਨੂੰ ਆਪਣੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰਾ ਕੁਝ ਅਸੀਂ ਪੰਜਾਬ ਲਈ ਕਰ ਰਹੇ ਹਾਂ ਤਾਂ ਕਿ ਪੰਜਾਬ ਸਾਨੂੰ ਮੋੜਵਾਂ ਵੋਟਾਂ ਦੇ ਦੇਵੇ ਜੀ। ਜਦੋਂ ਕਿ ਇਹ ਵੀ ਸੱਚਾਈ ਹੈ ਕਿ ਇਹ ਹਾਈਵੇ ਜਿਹੜੇ ਅੱਜ ਕੱਲ ਬਣ ਰਹੇ ਨੇ, ਖਾਸ ਕਰ ਪੰਜਾਬ 'ਚੋਂ ਜਿਹੜੇ ਆ ਨਵੇਂ ਹੁਣ ਕਟੜਾ ਵਾਲਾ ਹੈ ਨਾ, ਉਹ ਵਾਲਾ ਸਾਰਾ ਜਿਹੜਾ ਹਾਈਵੇ ਤਿਆਰ ਹੋ ਰਿਹਾ, ਜਿਹਦੇ ਪਿੱਛੇ ਕੋਈ ਜ਼ਮੀਨੀ ਅਕਵਾਇਰ ਦੇ ਮਸਲੇ ਵੀ ਖੜੇ ਨੇ, ਉਹ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਹਦਾ ਮਾਲ ਸਰਹੱਦ ਪਾਰ ਪਹੁੰਚਾਉਣਾ, ਮਾਲ ਸਮੇਂ ਸਿਰ ਪਹੁੰਚਾਉਣਾ ਜੀ। ਉਹ ਅਵਾਨੀ ਅਡਾਨੀਆਂ ਦੇ ਪ੍ਰੋਜੈਕਟਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਜਾ ਰਿਹਾ। ਸੋ ਇਸ ਲਈ ਇਹ ਵੀ ਗੌਰ ਕਰਨ ਦੀ ਲੋੜ ਹੈ ਕਿ ਇਹ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਸਾਡੇ ਲਈ ਨਵੀਂ ਸੜਕ ਬਣੀ, ਨਹੀਂ ਬਿਲਕੁਲ। ਉਹ ਉਦਯੋਗਪਤੀਆਂ ਦਾ ਸਮਾਂ ਨਾ ਖਰਾਬ ਹੋਵੇ, ਉਹਨਾਂ ਦਾ ਸਰਕਾਰਾਂ ਨੂੰ ਇੱਕ ਤਰ੍ਹਾਂ ਦਾ ਚੇਤਾਵਨੀ ਭਰਿਆ ਮਤਲਬ ਬੇਨਤੀ ਪੱਤਰ ਹੁੰਦਾ ਕਿ ਜੀ ਸਾਡਾ ਟਰੱਕ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ 'ਚ ਪਹੁੰਚਣਾ ਚਾਹੀਦਾ। ਸੋ ਇਸ ਲਈ ਇਹੋ ਜਿਹਾ ਹਾਈਵੇ ਬਣਾਓ, ਤੇ ਇਹ ਸਾਰੇ ਪ੍ਰੋਜੈਕਟ, ਹਾਂ ਉਹਦੇ ਨਾਲ ਲੋਕਾਂ ਨੂੰ ਸਮੇਂ ਦੇ ਨਾਲ ਰਾਹਤ ਤਾਂ ਮਿਲਦੀ ਹੈ, ਪਰ ਅੱਜ ਕੱਲ ਜਿਹੜੇ ਟੋਲ ਰੋਡ ਬਣਦੇ ਨੇ ਜੀ, ਥੋੜਾ ਇਹ ਵੀ ਇੱਕ ਵਰਤਾਰਾ ਹੈ। ਪਰ ਕੱਲ ਦੇ ਸਮਾਗਮ ਦੀ ਚਰਚਾ ਖੂਬ ਰਹੀ ਪ੍ਰਵੀਨ ਜੀ। ਸੁਨੀਲ ਜਾਖੜ ਨੇ ਤਾਂ ਉੱਥੋਂ ਮੰਚ ਤੋਂ ਤੰਜ ਵੀ ਕੱਸਿਆ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਨਹੀਂ ਪਹੁੰਚ ਪਾਏ, ਉਹਨਾਂ ਦੀ ਕਮੀ ਖਲ ਰਹੀ ਹੈ ਕਹਿੰਦੇ ਮੈਨੂੰ ਤਾਂ ਹੈ, ਤੇ ਆ ਜਾਂਦੇ ਅੱਜ ਦੇਖਦੇ ਕਹਿੰਦੇ ਕਿ ਹੁਸ਼ਿਆਰਪੁਰ ਜਿਹੜਾ ਸੜਕਾਂ ਦਾ ਹੁਣ ਜਾਲ ਵਿਛਣਾ ਹੈ, ਇਹਦੇ ਨਾਲ ਵਿਪਾਸ਼ਨਾ ਸੈਂਟਰ ਆਉਣਾ ਵੀ ਆਸਾਨ ਹੋ ਜਾਣਾ ਹੈ। ਸੋ ਉਹਨਾਂ ਨੇ ਤੰਜ ਕੱਸਿਆ ਪੂਰਾ। ਸੋ ਪਰ ਨਿੱਜੀ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਇਹੋ ਜਿਹੇ ਸਮਾਗਮ 'ਚ ਪੰਜਾਬ ਸਰਕਾਰ ਨੂੰ ਜਾਣਾ ਜ਼ਰੂਰ ਚਾਹੀਦਾ ਪ੍ਰਵੀਨ ਜੀ। ਤੁਸੀਂ ਉੱਥੇ ਜਾ ਕੇ ਜਨਤਕ ਤੌਰ ਤੇ, ਕਿਉਂਕਿ ਉੱਥੇ ਜਿਹੜਾ ਇਕੱਠ ਹੈ ਜ਼ਿਆਦੇ, ਉਹ ਭਾਜਪਾ ਪੱਖੀ ਹੋਏਗਾ, ਕੋਈ ਦੋ ਰਾਏ ਨਹੀਂ, ਭਾਜਪਾ ਦੇ ਸਮਰਥਕ ਹੋਣਗੇ। ਤੁਸੀਂ ਉਹ ਤਸਵੀਰ ਤਾਂ ਰੱਖ ਸਕਦੇ ਹੋ ਨਾ ਆਪਣੀ, ਭਾਜਪਾ ਕਰਦੀ ਆ ਪੰਜਾਬ ਨਾਲ, ਕਰਦਾ ਪੰਜਾਬ ਨਾਲ, ਸੋ ਉਹ ਮੌਕਾ ਕਿਉਂ ਗਵਾਉਂਦੇ ਹੋ ਤੁਸੀਂ? ਇਸ ਲਈ ਮੈਨੂੰ ਇਹ ਸਹੀ ਨਹੀਂ ਲੱਗਿਆ ਕਿ ਉੱਥੇ ਜਾਣਾ ਬਣਦਾ ਸੀ। ਸ਼ਰਮਾ ਜੀ, ਹੋ ਸਕਦਾ ਸੁਨੀਲ ਜਾਖੜ ਦੇ ਤਾਂ ਜਿਹੜੇ ਉਹ ਗੱਲ ਕਹਿ ਰਹੇ ਨੇ ਸਟੇਟਮੈਂਟ ਹੋਵੇ, ਉਹ ਸਿਆਸਤ ਤੋਂ ਪ੍ਰੇਰਿਤ ਹੋਵੇ ਜਾਂ ਸਿਆਸੀ ਹੋਵੇ, ਕਿਉਂਕਿ ਉਹਦਾ ਵਿਰੋਧੀ ਨੇ, ਸਿਆਸੀ ਵਿਰੋਧੀ ਨੇ, ਤਾਂ ਉਹ ਤਾਂ ਬਿਲਕੁਲ ਇਸ ਤਰ੍ਹਾਂ ਦੇ ਨਿਸ਼ਾਨੇ ਲਾਉਣਗੇ। ਪਰ ਜਿਹੜੀ ਤੁਸੀਂ ਗੱਲ ਕਹੀ ਹੈ ਨਾ,
ਇਹ ਤਾਂ ਕਿਸੇ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ। ਪੰਜਾਬ ਦੀ ਗੱਲ ਰੱਖਣ ਦਾ ਚੰਗਾ ਮੌਕਾ ਸੀ ਬਿਲਕੁਲ ਜਿਹੜਾ ਮਾਨ ਸਾਹਿਬ ਨੇ ਗਵਾ ਦਿੱਤਾ। ਬਿਲਕੁਲ ਬਿਲਕੁਲ